ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਐਂਡ ਵਾਲੇ ਸੈਗਮੈਂਟ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਅਸੀਂ ਬੀਬੀ ਅਮਨਜੋਤ ਕੌਰ ਚੰਡੀਗੜ੍ਹ ਤੋਂ ਉਹਨਾਂ ਦੀ ਇੱਕ ਲਿਖਤ ਜਿਹੜੀ ਪਿਛਲੇ 2-3 ਇਸ਼ੂਜ਼ ਦੇ ਵਿੱਚ ਸਾਂਝੀ ਕੀਤੀ ਹੈ ਜੀ, ਜਿਹਦਾ ਉਹਨਾਂ ਨੇ ਸਿਰਲੇਖ ਦਿੱਤਾ ਸੀ, ਟੂਡੇਜ਼ ਪ੍ਰੋ ਇੰਡੀਆ ਪ੍ਰੋ ਹਿੰਦੂ ਸਿੱਖਸ ਨੀਡ ਟੂ ਆਨਸਰ ਸਮ ਕੁਐਸਚਨਸ, ਕਿ ਅੱਜ ਜਿਹੜੇ ਭਾਰਤ ਪੱਖੀ ਹਿੰਦੂ ਪੱਖੀ ਸਿੱਖ ਨੇ ਉਹ ਇਹਨਾਂ ਸਵਾਲਾਂ ਦੇ ਜਵਾਬ ਦੇਣ। ਸੋ ਜਿੱਥੇ ਤੱਕ ਅਸੀਂ ਪੜ੍ਹੀ ਸੀ ਉਸ ਤੋਂ ਅੱਗੇ ਉਹਨੂੰ ਪੜ੍ਹਦੇ। Hindu fanatics roam free and rioters are even honored with national flag. Such the Hindu rioters accused of killing Muhammad Akhlaq in Dadri lynching case was wrapped in national flag. ਕਿ ਵੀ ਜਿਹੜੇ ਹਿੰਦੂ ਆਤੰਕਵਾਦੀ ਨੇ ਉਹ ਬਿਲਕੁਲ ਆਜ਼ਾਦਾਨਾ ਘੁੰਮ ਰਹੇ ਨੇ ਔਰ ਈਵਨ ਉਹਨਾਂ ਨੂੰ ਰਾਸ਼ਟਰੀ ਝੰਡੇ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਵੇਂ ਕਿ ਪਿਛਲੇ ਦਿਨਾਂ 'ਚ ਮੁਹੰਮਦ ਅਖਲਾਕ ਜਿਨ੍ਹਾਂ ਨੂੰ ਦਾਦਰੀ ਦੇ ਵਿੱਚ ਲਿੰਚ ਕਰਕੇ ਮਾਰਿਆ ਗਿਆ ਸੀ, ਉਸ ਦਾ ਜਿਹੜਾ ਕਿਲਰ ਸੀ ਉਸ ਨੂੰ ਜਿਹੜਾ ਰਾਸ਼ਟਰੀ ਝੰਡੇ ਦੇ ਵਿੱਚ ਲਪੇਟਿਆ, ਉਹ ਮਰ ਗਿਆ ਔਰ ਉਹਨੂੰ ਪੂਰਾ ਤਿਰੰਗੇ 'ਚ ਲਪੇਟਿਆ ਗਿਆ। ਯੂਨੀਅਨ ਮਿਨਿਸਟਰ ਮਹੇਸ਼ ਸ਼ਰਮਾ ਪੇਡ ਟ੍ਰਿਬਿਊਟ to that proven criminal and rewarded his family with check of ₹25 lakhs। ਕਿ ਯੂਨੀਅਨ ਮਿਨਿਸਟਰ ਮਹੇਸ਼ ਸ਼ਰਮਾ ਨੇ ਉਹਨੂੰ ਜਿਹੜਾ ਬੜਾ ਵੱਡਾ ਸ਼ਹੀਦ ਵੀ ਐਲਾਨਿਆ ਔਰ ਉਹਦੇ ਟੱਬਰ ਨੂੰ 25 ਲੱਖ ਦਾ ਚੈੱਕ ਦਿੱਤਾ ਹੈ। ਜੀ, whereas Sikh prisoners have been languishing in jails for decades and they are not being freed despite efforts of our activists such as ਬਾਪੂ ਸੂਰਤ ਸਿੰਘ। ਇਸ ਦੇ ਉਲਟ ਜਿਹੜੇ ਸਿੱਖ ਜੰਗੀ ਕੈਦੀ ਨੇ ਉਹਨਾਂ ਨੂੰ ਉਹ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਔਰ ਇਸ ਦੇ ਬਾਵਜੂਦ ਕਿ ਸਾਡੇ ਜਿਹੜੇ ਐਕਟਿਵਿਸਟ ਨੇ ਜਿਵੇਂ ਬਾਪੂ ਸੂਰਤ ਸਿੰਘ, ਉਹਨਾਂ ਦੇ ਯਤਨਾਂ ਦੇ ਬਾਵਜੂਦ ਉਹਨਾਂ ਨੂੰ ਜਿਹੜਾ ਹੈ ਉਹ ਰਿਹਾ ਨਹੀਂ ਕੀਤਾ ਗਿਆ। ਐਂਡ ਔਨ ਟੌਪ ਆਫ ਇਟ ਦੇ ਅਰੈਸਟਡ 1566 ਜਸਟ ਟੂ ਪ੍ਰੀਵੈਂਟ ਸਿੱਖਸ ਫਰੋਮ ਹੋਲਡਿੰਗ ਔਰ ਅਟੈਂਡਿੰਗ ਸਰਬੱਤ ਖਾਲਸਾ, ਕਿ ਉਹਨਾਂ ਨੇ 1560 ਸਿੱਖਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਤਾਂ ਕਿ ਉਹ ਸਰਬੱਤ ਖਾਲਸਾ ਦਾ ਹਿੱਸਾ ਨਾ ਬਣ ਸਕਣ। How come camps and parades of Hindu fanatics are allowed in India and no one calls it threat, whereas even religious traditional birthright of Sikhs to hold Sarbat Khalsa is being called a threat? ਇਹ ਕੀ ਕਾਰਨ ਹੈ ਕਿ ਜਿਹੜੇ ਪੈਰੇਡਸ ਔਰ ਕੈਂਪ ਹਿੰਦੂ ਫੈਨੈਟਿਕ ਜਿਹੜੇ ਲਾ ਰਹੇ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਆਗਿਆ, ਪਰ ਇਹਨੂੰ ਕੋਈ ਇਹ ਨਹੀਂ ਕਹਿੰਦਾ ਕਿ ਭਾਈ ਇਹ ਕੋਈ ਖਤਰਾ ਨੇ, ਪਰ ਇਸ ਦੇ ਉਲਟ ਜੇ ਅਸੀਂ ਧਾਰਮਿਕ ਔਰ ਆਪਣੀ ਪਰੰਪਰਾ ਦੇ ਤਹਿਤ ਜਿਹੜਾ ਸਾਡਾ ਜਨਮਸਿੱਧ ਅਧਿਕਾਰ ਹੈ ਅਸੀਂ ਸਰਬੱਤ ਖਾਲਸਾ ਕਰਨਾ ਚਾਹੁੰਦੇ ਹਾਂ ਤਾਂ ਇਹਨੂੰ ਇੱਕ ਥ੍ਰੈਟ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾ ਰਿਹਾ। ਐਂਡ ਆਵਰ ਪੀਪਲ ਆਰ ਅਰੈਸਟਡ ਈਵਨ ਬਿਫੋਰ ਟਰਾਈਂਗ ਟੂ ਆਰਗੇਨਾਈਜ਼ ਇਟ, ਕਿ ਅਜੇ ਤਾਂ ਸ਼ੁਰੂ ਨਹੀਂ ਹੋਇਆ ਔਰ ਉਸ ਤੋਂ ਪਹਿਲਾਂ ਹੀ ਸਾਡੇ ਲੋਕਾਂ ਨੂੰ ਜਿਹੜਾ ਉਹ ਫੜਿਆ ਜਾ ਰਿਹਾ। ਦੈਟ ਮੀਨਸ ਦਾ ਸਟੇਟ ਹੈਡ ਆਲਵੇਜ਼ ਵਾਂਟਡ ਟੂ ਥਵਾਰਟ ਐਂਡ ਕ੍ਰਿਮੀਨਲਾਈਜ਼ ਅਸ ਫॉर ਬੀਇੰਗ ਆਵਰਸੈਲਵਸ ਐਂਡ ਫੋਲੋਇੰਗ ਆਵਰ ਟ੍ਰੈਡੀਸ਼ਨਸ। ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਜਿਹੜੀ ਇੰਡੀਅਨ ਸਟੇਟ ਹੈ ਉਹ ਸਾਨੂੰ ਪਹਿਲੇ ਦਿਨ ਤੋਂ ਹੀ ਜਿਹੜੀ ਹੈ ਉਹ ਇੱਕ ਅਪਰਾਧੀ ਸਾਬਤ ਕਰਨਾ ਚਾਹੁੰਦੀ ਹੈ ਔਰ ਇਹ ਸਾਨੂੰ ਆਪਣੀ ਟ੍ਰੈਡੀਸ਼ਨ ਆਪਣੀ ਪਰੰਪਰਾ ਨੂੰ ਫੋਲੋ ਨਾ ਕਰਨ ਦੇਣ ਦੇ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। ਫੁਲਿਸ਼ ਸਿੱਖਸ ਬਿਲੀਵ ਦੇ ਹੈਵ ਆਲ ਰਾਈਟਸ, ਦੇ ਮਸਟ ਆਨਸਰ ਇਫ ਦੇ ਇੰਡੀਡ ਹੈਵ ਐਨੀ ਰਾਈਟਸ ਬਿਯੋਂਡ ਮੇਅਰਲੀ ਵੀਅਰਿੰਗ ਏ ਟਰਬਨ ਲਾਈਕ ਐਨ ਐਕਸੈਸਰੀ। ਜਿਹੜੇ ਮੂਰਖ ਕੁਝ ਸਿੱਖ ਨੇ ਉਹ ਸਮਝਦੇ ਨੇ ਜੀ ਭਾਰਤ ਸਾਨੂੰ ਸਾਰੇ ਹੱਕ ਹਾਸਲ ਨੇ, ਉਹਨਾਂ ਨੂੰ ਸਿਰਫ ਇਹੀ ਸਮਝਣਾ ਚਾਹੀਦਾ ਕਿ ਉਹਨਾਂ ਨੂੰ ਸਿਰਫ ਇੱਕ ਵਾਧੂ ਐਕਸੈਸਰੀ ਦੇ ਤੌਰ ਤੇ ਅੱਜ ਤੱਕ ਪੱਗ ਬੰਨਣ ਦਾ ਹੱਕ ਹੈ, ਇਸ ਤੋਂ ਬਿਨਾਂ ਉਹਨਾਂ ਕੋਲ ਕੋਈ ਹੱਕ ਨਹੀਂ। ਕੈਨ ਸਿੱਖਸ ਨਾਟ ਸੀ ਹਾਊ ਈਚ ਆਫ ਆਵਰ ਸਿੰਬਲਸ ਹਿਸਟਰੀ ਟ੍ਰੈਡੀਸ਼ਨਸ ਹੈਵ ਨਾਟ ਓਨਲੀ ਬੀਨ ਅਟੈਕਡ ਬਟ ਕ੍ਰਿਮੀਨਲਾਈਜ਼ਡ ਬਾਈ ਦਾ ਹਿੰਦੂ ਗਵਰਨਮੈਂਟ। ਕੀ ਇਹਨਾਂ ਸਿੱਖਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਸਾਡੇ ਸਾਰੇ ਧਾਰਮਿਕ ਚਿੰਨ੍ਹ, ਸਾਡਾ ਇਤਿਹਾਸ, ਸਾਡੀ ਪਰੰਪਰਾ ਨਾ ਸਿਰਫ ਇਸ ਦੇ ਉੱਤੇ ਹਮਲਾ ਹੋਇਆ ਪਰ ਇਸ ਦਾ ਅਪਰਾਧੀਕਰਨ ਕਰ ਦਿੱਤਾ ਗਿਆ ਹੈ, ਇਸ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਂਦਾ ਗਿਆ ਹੈ ਹਿੰਦੂ ਸਰਕਾਰਾਂ ਦੇ ਵੱਲੋਂ। ਸਮ ਸਿੱਖਸ ਫੁਲਿਸ਼ਲੀ ਬਿਲੀਵ ਵੀ ਹੈਵ ਅ ਸਿੱਖ ਮੈਜੋਰਟੀ ਸਟੇਟ ਐਂਡ ਬੈਟਰ ਰਾਈਟਸ ਐਂਡ ਇਟਸ ਆਵਰ ਪੰਥਕ ਸਰਕਾਰ। ਕੁਝ ਹੋਰ ਮੂਰਖ ਸਿੱਖ ਇਹ ਵੀ ਯਕੀਨ ਕਰਦੇ ਨੇ ਕਿ ਜੇ ਸਾਡੇ ਕੋਲ ਇੱਕ ਸਿੱਖ ਬਹੁ ਗਿਣਤੀ ਦਾ ਸੂਬਾ ਹੈ, ਸਾਡੇ ਕੋਲ ਚੰਗੇ ਹੱਕ ਨੇ ਔਰ ਉੱਥੇ ਸਾਡੀ ਇੱਕ ਪੰਥਕ ਸਰਕਾਰ ਹੈ। ਵਿਲ these Sikhs answer why Sikhs are arrested, killed, tortured most under this ਸੋ ਕਾਲਡ ਪੰਥਕ ਸਰਕਾਰ ਆਫ SAD BJP? ਕੀ ਇਹ ਸਿੱਖ ਇਹਦਾ ਜਵਾਬ ਦੇਣਗੇ ਕਿ ਕਿਉਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਮਾਰਿਆ ਜਾਂਦਾ ਹੈ, ਤਸ਼ੱਦਦ ਕੀਤਾ ਜਾਂਦਾ ਹੈ ਇਸ ਅਖੌਤੀ ਪੰਥਕ ਸਰਕਾਰ ਦੇ ਥੱਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਔਰ BJP ਦੀ ਸਾਂਝੀ ਸਰਕਾਰ ਹੈ? Do these Sikhs not wonder why Sikhs were shot at sight in Babel Kala and why their killers have not been caught till date? ਕੀ ਇਹ ਜਵਾਬ ਦੇਣਗੇ? ਇਹਨਾਂ ਨੂੰ ਪਤਾ ਨਹੀਂ ਹੈ ਕਿ ਬਹਿਬਲ ਗਲਾਂ 'ਚ ਕਿਉਂ ਜਿਹੜਾ ਸਿੱਖਾਂ ਨੂੰ ਮਾਰਿਆ ਗਿਆ ਔਰ ਕਿਉਂ ਨਹੀਂ ਉਹਨਾਂ ਦੇ ਜਿਹੜੇ ਕਾਤਲ ਨੇ
ਉਹ ਅੱਜ ਤੱਕ ਫੜੇ ਗਏ। ਜੀ Do Sikhs not wonder why Guru Granth Sahib Swarups are being desecrated every single day and culprits are not being caught, whereas it is the Sikhs who are being called radicals for protesting against ਬੇਅਦਬੀ? ਕੀ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਬਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਰੋਜ਼ ਬੇਅਦਬੀ ਹੋ ਰਹੀ ਹੈ, ਕੋਈ ਵੀ ਦੋਸ਼ੀ ਫੜਿਆ ਨਹੀਂ ਜਾ ਰਿਹਾ, ਔਰ ਜਿਹੜੇ ਸਿੱਖ ਪ੍ਰੋਟੈਸਟ ਕਰਦੇ ਨੇ ਉਹਨਾਂ ਨੂੰ ਹੀ ਰੈਡੀਕਲ ਜਾਂ ਜਿਹੜਾ ਹੈ ਉਹ ਕੱਟੜਵਾਦੀ ਕਹਿ ਕੇ ਇਸ ਸਾਰੇ ਦੇ ਵਿੱਚ ਉਹਨਾਂ ਨੂੰ ਹੀ ਪ੍ਰੋਜੈਕਟ ਕੀਤਾ ਜਾਂਦਾ ਹੈ ਐਜ਼ ਏ ਰੈਡੀਕਲ? ਵਾਈ ਸਰਬੱਤ ਖਾਲਸਾ ਬੀਇੰਗ ਪ੍ਰੀਵੈਂਟਡ ਅੰਡਰ ਏ ਪੰਥਕ ਸਰਕਾਰ? ਇੱਕ ਪੰਥਕ ਸਰਕਾਰ ਸਰਬੱਤ ਖਾਲਸਾ ਨੂੰ ਦਾ ਕਿਉਂ ਵਿਰੋਧ ਕਰ ਰਹੀ ਹੈ, ਕਿਉਂ ਨਹੀਂ ਹੋਣ ਦੇਣਾ ਚਾਹੁੰਦੀ? ਵਾਈ ਆਰ ਆਰਗੇਨਾਈਜ਼ਰਸ, ਐਕਟਿਵਿਸਟ ਐਂਡ ਅਟੈਂਡੀਜ਼ ਆਫ ਸਰਬੱਤ ਖਾਲਸਾ ਬੀਇੰਗ ਅਰੈਸਟਡ ਔਰ ਚਾਰਜ ਵਿਦ ਸੈਡੀਸ਼ਨ? ਜਿਨ੍ਹਾਂ ਨੇ ਇਸ ਨੂੰ ਆਰਗੇਨਾਈਜ਼ ਕਰਨਾ, ਉਸ ਦੇ ਵਿੱਚ ਹਿੱਸਾ ਲੈਣਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਦੇਸ਼ ਧਰੋਹੀ ਐਲਾਨਿਆ ਜਾ ਰਿਹਾ। Being a Sikh itself has been made sedition in this so-called Panthak Sarkar, and foolish Sikhs in India think all is well. Even Sikh ਹੋਣਾ ਹੀ ਆਪਣੇ ਆਪ ਦੇ ਵਿੱਚ ਅੱਜ ਇਸ ਅਖੌਤੀ ਪੰਥਕ ਸਰਕਾਰ ਨੇ ਉਸ ਨੂੰ ਜਿਹੜਾ ਦੇਸ਼ ਧਰੋਹ ਬਣਾ ਦਿੱਤਾ, ਔਰ ਇਹ ਮੂਰਖ ਸਿੱਖ ਸਮਝਦੇ ਨੇ ਕਿ ਸਭ ਠੀਕ ਠਾਕ ਹੈ। Could Sikhs not see how BJP and Badals were dancing, celebrating on anniversary of November 1984 without a moment of mourning ਔਰ ਸਾਇਲੈਂਸ? ਕੀ ਇਹਨਾਂ ਸਿੱਖਾਂ ਨੇ ਨਹੀਂ ਦੇਖਿਆ ਕਿ ਕਿਵੇਂ ਸਿੱਖ ਔਰ ਬੀਜੇਪੀ ਔਰ ਬਾਦਲ ਵਾਲੇ ਜਿਹੜੇ ਨੇ ਉਹ ਇਸ ਦਿਨ ਦੇ ਉੱਤੇ ਨਾਚ ਕਰ ਰਹੇ ਸੀ, ਡਾਂਸ ਕਰ ਰਹੇ ਸੀ, ਉਹਨੂੰ ਸੈਲੀਬ੍ਰੇਟ ਕਰ ਰਹੇ ਸੀ? ਇੱਕ ਮਿੰਟ ਵੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਭਾਈ ਇਹੀ ਹੈ ਦਿਨ ਜਦੋਂ ਕਿ ਸਾਡੀ ਨਸਲ ਖੁਸ਼ੀ ਹੋਈ। ਬਾਦਲਾਂ ਨੇ ਤਾਂ ਕਬੱਡੀ ਆਰਗੇਨਾਈਜ਼ ਕੀਤਾ, ਪਹਿਲਾਂ ਉਹਨੇ ਅੰਮ੍ਰਿਤਸਰ ਦੇ ਵਿੱਚ ਪੰਜਾਬੀ ਸੂਬੇ ਦੀ ਜਿਹੜੀ ਹੈ 50ਵੀਂ ਐਨੀਵਰਸਰੀ ਦੇ ਨਾਂ ਥੱਲੇ ਨਾਚ ਗਾਣਾ ਕੀਤਾ, ਫਿਰ ਜਿਹੜਾ ਇਸ ਕਬੱਡੀ ਟੂਰਨਾਮੈਂਟ ਦੇ ਨਾਂ ਥੱਲੇ ਬਾਲੀਵੁੱਡ ਦੇ ਜਿਹੜੇ ਕਮੇਡੀਅਨ ਔਰ ਡਾਂਸਰਸ ਔਰ ਉਹ ਜੋ ਕੁਛ ਵੀ ਹੁੰਦਾ ਹੈ, ਔਰ ਬਿਲਕੁਲ ਜਿਹੜਾ ਭੈਣ ਜੀ ਨੇ ਨੁਕਤੇ ਚੁੱਕੇ ਨੇ, ਕਿਉਂਕਿ ਇਹਨਾਂ ਨੇ ਉਹਨਾਂ ਸਿੱਖਾਂ ਨੂੰ ਚੈਲੰਜ ਕੀਤਾ ਜਿਹੜੇ ਇਹ ਸਮਝਦੇ ਨੇ ਕਿ ਜੀ ਇਹ ਭਾਰਤ ਦੇ ਵਿੱਚ ਸਾਡੇ ਕੋਲ ਸਭ ਹੱਕ ਨੇ, ਸਾਨੂੰ ਨਹੀਂ ਚਾਹੀਦਾ। ਔਰ ਉਹਨਾਂ ਨੇ ਨੁਕਤਾ ਬਾਈ ਨੁਕਤਾ ਇਹ ਸਵਾਲ ਕੀਤਾ, ਔਰ ਅਸੀਂ ਸਮਝਦੇ ਹਾਂ ਵੀ ਜਿਹੜੇ ਸਾਡੇ ਖਾਲਿਸਤਾਨ ਦਾ ਵਿਰੋਧ ਕਰਨ ਵਾਲੇ ਵੀ ਕੁਝ ਇਸ ਕਿਸਮ ਦੇ ਧੁੰਮ ਛੱਲੇ ਨੇ, ਉਹ ਇਸ ਪ੍ਰੋਗਰਾਮ ਨੂੰ ਸੁਣਦੇ ਨੇ। ਅਸੀਂ ਉਹਨਾਂ ਦੀਆਂ ਈਮੇਲ ਜ਼ਰੂਰ ਐਡ ਕਰਾਂਗੇ, ਉਹ ਵੀ ਸਾਨੂੰ ਲਿਖਣ ਔਰ ਉਹ ਇਹਨਾਂ ਸਵਾਲਾਂ ਦੇ ਜਵਾਬ ਦੇਣ ਜਿਹੜੇ ਕਿ ਭੈਣ ਜੀ ਨੇ ਉਠਾਏ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਰਾਗ ਦੇਵ ਗੰਧਾਰੀ 'ਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਚੁਣਿਆ, ਮਾਈ ਹੋਣਹਾਰ ਸੋ ਹੋਈ ਹੈ, ਰਾਚ ਰਹੋ ਰਚਨਾ ਪ੍ਰਭ ਆਪਣੀ, ਕਹਾਂ ਲਾਭ कहाँ खोइए रहाओ, कह फूले आनंद बिखै सोग, कब हसनो कब रोइए, कब हूँ मैल भरे अभिमानी, कब साधु संग धोइए, कोय न मेटै प्रभ का किया, दूसर नाही अलोइए, कह नानक तिस गुर बलिहारी, जह प्रसाद सुख सोइए। ਪੰਜਵੇਂ ਪਾਤਸ਼ਾਹ ਰਾਗ ਦੇਵ ਗੰਧਾਰੀ ਦੇ ਇਸ ਸ਼ਬਦ 'ਚ ਕਿ ਕਿਵੇਂ ਨਿਰੰਕਾਰ ਦਾ ਭਾਣਾ, ਨਿਰੰਕਾਰ ਦਾ ਹੁਕਮ, ਨਿਰੰਕਾਰ ਦੀ ਵਿਲ, ਨਿਰੰਕਾਰ ਦੀ ਰਜ਼ਾ ਅਲਟੀਮੇਟਲੀ ਹੁੰਦੀ ਹੈ, ਪ੍ਰਵੇਲ ਕਰਦੀ ਹੈ, ਔਰ ਸਾਨੂੰ ਮਨੁੱਖਾਂ ਨੂੰ, ਇਨਸਾਨਾਂ ਨੂੰ ਇਹ ਗੱਲ ਸਮਝਾਈ ਹੈ ਕਿ ਭਾਈ ਉਸ ਰੱਬ ਦੇ ਹੁਕਮ ਨੂੰ ਖਿੜੇ ਮੱਥੇ ਮੰਨੋ, ਔਰ ਉਹ ਰੱਬ ਕਰਨ ਕਾਰਨ ਸਮਰੱਥ ਹੈ। ਜੋ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਕਈ ਵਾਰ ਸਾਨੂੰ ਲੱਗ ਰਿਹਾ ਹੁੰਦਾ ਹੈ ਕਿ ਅਸੀਂ ਉਸ ਦੇ ਕਾਰਨ ਹੈ, ਪਰ ਉਹ ਰੱਬ ਦੀ ਰਜ਼ਾ ਵਿੱਚ ਹੁੰਦਾ ਹੈ। ਔਰ ਜਿਨ੍ਹਾਂ ਨੂੰ ਇਸ ਰਜ਼ਾ ਦੀ, ਹੁਕਮ ਦੀ, ਭਾਣੇ ਦੀ ਸਮਝ ਆ ਜਾਂਦੀ ਹੈ, ਉਹ ਰੱਬ ਦੇ ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਤੱਕਣ ਕੋ ਦੀਦਾਰ, ਜਾਂ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਸਲਾਮ ਦੇ ਵਿੱਚ ਵੀ ਹੁਕਮ ਨੂੰ ਮੰਨਣਾ, ਰੱਬ ਦਾ ਬੰਦਾ ਹੋਣਾ, ਰਜ਼ਾ ਦੇ ਅੱਗੇ ਸਿਰ ਝੁਕਾਉਣਾ, ਇਹੀ ਇਸਲਾਮ ਹੈ। ਔਰ ਸਿੱਖੀ ਦਾ ਵੀ ਮੂਲ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ, ਕਿਵੇਂ ਰੱਬ ਦੀ ਦਰਗਾਹ 'ਚ ਸੱਚੇ ਹੋਈਏ, ਕਿਵੇਂ ਝੂਠ ਦੀ ਕੰਧ ਟੁੱਟੇ ਤੇ ਹੁਕਮ ਰਜਾਈ ਚੱਲਣਾ। ਸੋ ਇਹੀ ਇਸ ਸ਼ਬਦ ਦਾ ਫੋਕਸ ਹੈ। ਮਾਈ ਹੋਣਹਾਰ ਸੋ ਹੋਈ ਹੈ, ਰਾਚ ਰਹੋ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈਏ। ਕਿ ਹੇ ਮੇਰੀ ਮਾਂ, ਜੋ ਵਾਪਰਨਾ ਸੋ ਵਾਪਰਨਾ, ਹੋਣਹਾਰ ਹੁੰਦਾ ਜੋ ਵਾਪਰੇਗਾ ਸੋ ਵਾਪਰੇਗਾ, ਕਿਉਂਕਿ ਉਸ ਨਿਰੰਕਾਰ ਨੇ ਇਹ ਆਪਣੀ ਰਚਨਾ ਬਣਾਈ ਹੈ। ਰਾਚ ਰਹੋ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈਏ। ਕਿੱਥੇ ਲਾਭ ਹੋਣਾ, ਕਿੱਥੇ ਗਵਾਚਣਾ। ਹੋਣਾ ਹੁੰਦਾ ਗਵਾਚਣਾ।
ਹਿੰਦੀ ਚ ਮੇਰਾ ਖੋ ਗਿਆ, ਇਹ ਖੋ ਗਿਆ, ਗਵਾਚ ਗਿਆ। ਕਿੱਥੇ ਕੀ ਮਿਲਣਾ ਹੈ, ਕੀ ਗਵਾਚਣਾ ਹੈ, ਇਹ ਰੱਬ ਨੂੰ ਪਤਾ ਹੈ। ਕਹਿ ਫੂਲੇ ਆਨੰਦ ਵਿਖੈ ਸੋ, ਕਿਤੇ ਆਨੰਦ ਵੱਧ ਰਿਹਾ, ਫੂਲਾ ਹੁੰਦਾ ਬਹੁਤ ਵਧਣਾ, ਆਨੰਦ ਦਾ, ਸੁੱਖ ਦਾ, ਚਾਵਾਂ ਦਾ ਜਿਹੜਾ ਵੱਧ ਹੈ। ਵਿਖੈ ਸੋ, ਕਿਤੇ ਵਿਸ਼ੇ ਵਿਕਾਰ ਨੇ, ਵਿਸ਼ੇ ਨੂੰ ਕਹਿੰਦੇ ਨੇ ਜੀ ਵਿਖੈ ਸੋਗ। ਔਰ ਜਦੋਂ ਵਿਸ਼ੇ ਹੋਣਗੇ, ਨੈਗੇਟਿਵ ਚੀਜ਼ਾਂ ਦੇ ਵਿੱਚ ਅਸੀਂ ਰੁੱਝਾਂਗੇ ਤੇ ਫਿਰ ਸੋਗ ਹੋਏਗਾ, ਚਿੰਤਾ ਹੋਏਗੀ। ਕਬ ਹਸਨੋਂ ਕਬ ਰੋਈਏ, ਕਦੇ ਹੱਸਣਾ ਹੋਏਗਾ, ਕਦੇ ਰੋਣਾ ਹੋਏਗਾ। ਕਬਹੂ ਮੈਲ ਭਰੇ ਅਭਿਮਾਨੀ, ਇੱਕ ਥਾਂ ਇੱਕ ਉਹ ਨੇ ਜਿਹੜਾ ਦਾ ਦਿਨ, ਜਿਨ੍ਹਾਂ ਦਾ ਵਕਤ ਵਿਕਾਰਾਂ ਦੇ ਵਿੱਚ ਬੀਤਦਾ, ਮਨ ਨੂੰ ਉਹ ਆਪਣੇ ਅੰਦਰ ਮੈਲ ਭਰਦੇ ਨੇ ਵਿਕਾਰਾਂ ਦੀ, ਅਭਿਮਾਨੀ ਹੁੰਦੇ ਨੇ, ਹੰਕਾਰ ਨੂੰ ਵਧਾਉਂਦੇ ਨੇ। ਕਬ ਸਾਧੂ ਸੰਗ ਧੋਈ ਹੈ, ਕੁਛ ਉਹ ਨੇ ਜਿਹੜੇ ਭਲੇ ਲੋਕਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਸਤ ਸੰਗਤ ਦੇ ਵਿੱਚ ਬਾਣੀ ਦਾ ਸਹਾਰਾ ਲੈ ਕੇ, ਧਰਮ ਦਾ ਸਹਾਰਾ ਲੈ ਕੇ, ਸੱਚ ਦੇ ਨੇੜੇ ਹੋ ਕੇ, ਕਬ ਸਾਧੂ ਸੰਗ ਧੋਈ ਹੈ, ਉਸ ਮੈਲ ਨੂੰ ਜਿਹੜੀ ਪਹਿਲਾਂ ਇਕੱਠੀ ਆ ਉਹਨੂੰ ਧੋਂਦੇ ਨੇ, ਕੁਛ ਹੋਰ ਇਕੱਠੀ ਕਰਦੇ ਨੇ। ਜੀ ਕੋਏ ਨਾ ਮੇਟੈ ਪ੍ਰਭ ਕਾ ਕੀਆ, ਦੂਸਰ ਨਾਹੀ ਅਲੋਈ ਹੈ। ਕੋਈ ਵੀ ਰੱਬ ਦਾ ਕੀਤਾ ਮਿਟਾ ਨਹੀਂ ਅਲੋਣਾ ਹੁੰਦਾ, ਦੇਖਣਾ। ਅਲੋਕਤ ਤੋਂ ਆਇਆ ਕਿ ਉਹ ਜਿਹੜਾ ਹੋਰ ਕੋਈ ਨਹੀਂ ਹੈ ਜਿਹੜਾ ਇਸ ਸੰਸਾਰ ਨੂੰ ਦੇਖ ਰਿਹਾ, ਇਸ ਰਚਨਾ ਨੂੰ ਦੇਖ ਰਿਹਾ, ਉਹ ਰੱਬ ਅੱਲਾਹ ਤਾਲਾ ਖੁਦ ਹੈ ਜਿਸ ਨੇ ਰਚਨਾ ਬਣਾਈ ਹੈ। ਕੋਈ ਹੱਸ ਰਿਹਾ ਹੈ, ਕੋਈ ਰੋ ਰਿਹਾ ਹੈ, ਲੇਕਿਨ ਉਸ ਦੇ ਭਾਣੇ ਦੇ ਵਿੱਚ ਹੈ। ਔਰ ਉਸ ਨੂੰ ਅਖੀਰ 'ਚ ਗੁਰੂ ਸਾਹਿਬ ਨੇ ਯਾਦ ਕਰਵਾਇਆ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਹ ਪ੍ਰਸਾਦ ਸੁਖ ਸੋਈਏ। ਜੀ ਕਿ ਭਾਈ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਉਸ ਨਿਰੰਕਾਰ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ, ਸੈਕਰੀਫਾਈਸ ਅਨਟੂ, ਜਿਹੜੇ ਜਹ ਪ੍ਰਸਾਦ ਸੁਖ ਸੋਈਏ, ਜਿਹਦੀ ਕਿਰਪਾ ਨਾਲ, ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ, ਕਿ ਜਿਹਦੀ ਕਿਰਪਾ ਦੇ ਨਾਲ ਅਸੀਂ ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ, ਉਹ ਸਾਰਾ ਘਰ ਵੀ ਉਹਨੇ ਦਿੱਤਾ ਹੈ, ਖਾਣ ਨੂੰ ਵੀ ਦਿੱਤਾ ਹੈ, ਪਾਉਣ ਨੂੰ ਵੀ ਦਿੱਤਾ ਹੈ, ਸੋਹਣਾ ਸਰੀਰ ਦਿੱਤਾ ਹੈ, ਜੀਵਨ ਦੇ ਅੰਦਰ ਆਨੰਦ ਦਿੱਤੇ ਨੇ। ਔਰ ਅਸੀਂ ਚੈਨ ਦੇ ਨਾਲ ਜੇ ਸੌਂ ਸਕਦੇ ਹਾਂ ਉਸਦੀ ਕਿਰਪਾ ਦੇ ਨਾਲ, ਤੇ ਫਿਰ ਉਸ ਨੂੰ ਕਹੋ ਨਾਨਕ ਤਿਸ ਗੁਰ ਬਲਿਹਾਰੀ, ਉਸ ਅਕਾਲ ਪੁਰਖ ਨੂੰ ਆਪਣੀ ਯਾਦ 'ਚ ਰੱਖੀਏ, ਉਸ ਤੋਂ ਬਲਿਹਾਰ ਜਾਈਏ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।